ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਵਾਸ਼ਿੰਗਟਨ DC ਤੋਂ ਲਿੰਕਨ ਮੈਮੋਰੀਅਲ ਦੇ ਬਾਹਰ ਵਾਸ਼ਿੰਗਟਨ ਮੋਨੂਮੈਂਟ ਦੇ ਵਿਚਕਾਰ ਇੱਥੇ ਅੱਜ ਬ੍ਰਿੰਗ ਦੈਮ ਹੋਮ ਰੈਲੀ ਜਿਹੜੀ ਹੋਣ ਜਾ ਰਹੀ ਹੈ, ਜਿਸ ਦੇ ਵਿੱਚ ਜਿਊਇਸ਼ ਕਮਿਊਨਿਟੀ ਦੇ ਜਿਹੜੇ ਪਰਿਵਾਰ ਆ ਉਹ ਸ਼ਾਮਿਲ ਹੋ ਰਹੇ ਆ। ਆਪਣੇ ਜਿਹੜੇ ਬੰਧਕ ਬਣਵਾਏ ਆ ਪਰਿਵਾਰ, ਉਹਨਾਂ ਨੂੰ ਛਡਾਉਣ ਦੀ ਗੁਹਾਰ ਇੱਥੇ ਲਿੰਕਨ ਮੈਮੋਰੀਅਲ ਦੇ ਸਾਹਮਣੇ ਲਾ ਰਹੇ ਆ। ਅਬਰਾਹਮ ਲਿੰਕਨ ਅਜਿਹੇ ਜਿਹੜੇ ਰਾਸ਼ਟਰਪਤੀ ਅਮਰੀਕਾ ਦੇ ਜਿਨ੍ਹਾਂ ਨੇ ਸਲੇਵਰੀ ਨੂੰ ਖਤਮ ਕੀਤਾ ਸੀ, ਅੱਜ ਉਹਨਾਂ ਦੇ ਜਿਹੜੀ ਆ ਉਸ ਦੇ ਬਾਹਰ ਮੈਮੋਰੀਅਲ ਦੇ ਬਾਹਰ ਇਹ ਜਿਹੜੀ ਆਵਾਜ਼ ਆ ਉਹ ਲਗਾਈ ਜਾ ਰਹੀ ਆ। ਤੁਹਾਡੇ ਤੱਕ ਇਹ ਕਵਰੇਜ ਪੰਜਾਬੀ ਰੇਡੀਓ USA ਦੇ ਉੱਤੇ ਪਹੁੰਚਾਈ ਜਾ ਰਹੀ ਆ ਵਾਸ਼ਿੰਗਟਨ DC ਤੋਂ। ਇਹਨਾਂ ਤੋਂ ਸਿੱਖਾਂ ਨੂੰ ਵੀ ਕੁਛ ਨਾ ਕੁਛ ਸਬਕ ਲੈਣ ਦੀ ਜਿਹੜੀ ਉਹ ਜ਼ਰੂਰਤ ਆ। ਜਦੋਂ ਤੁਸੀਂ ਪਰਿਵਾਰਾਂ ਨੂੰ ਛਡਾਉਣਾ ਹੁੰਦਾ ਆ, ਆਪਾਂ ਬੰਦੀ ਸਿੰਘਾਂ ਦੀ ਗੱਲ ਕਰਦੇ ਆ, ਆਪਾਂ ਕਿੰਨਿਆਂ ਦੀ ਗੱਲ ਕਰਦੇ ਆ, ਇੱਥੇ ਆ ਕੇ ਇਹ ਪੂਰਾ ਰੌਲਾ ਪਾ ਰਹੇ ਆ। ਜੇਮੀ ਰੈਸਕਿਨ ਜਿਹੜੇ ਕਾਂਗਰਸਮੈਨ ਆ ਉਹ ਇੱਥੇ ਆ ਰਹੇ ਆ। ਇਹਨਾਂ ਦੇ ਜਿਹੜੇ ਪਰਿਵਾਰ ਆ, 7 ਪਰਿਵਾਰ ਜਿਊਜ਼ ਦੇ ਜਿਨ੍ਹਾਂ ਨੂੰ ਹੌਸਟੇਜ ਬਣਾਇਆ ਸੀਗਾ, ਉਹ ਇੱਥੇ ਜਿਹੜੇ ਉਹ ਆ ਰਹੇ ਆ, ਆਵਾਜ਼ ਲਾ ਰਹੇ ਆ। ਕਿੱਥੇ? ਰਾਜਧਾਨੀ ਦੇ ਵਿੱਚ, ਵਾਸ਼ਿੰਗਟਨ DC ਦੇ ਵਿੱਚ। ਸੋ ਆਪਾਂ ਨੂੰ ਵੀ ਸਬਕ ਲੈਣਾ ਚਾਹੀਦਾ ਆ। ਆਪਣੇ ਜੇ ਕਾਰਜ ਕਰਾਉਣੇ ਆ, ਵੀ ਹੈਵ ਟੂ ਬੀ ਬੋਲਡ, ਵੀ ਹੈਵ ਟੂ ਬੀ ਸੀਨ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਇਹ ਕਰਨ ਦੀ ਜ਼ਰੂਰਤ ਆ, ਸਬਕ ਲੈਣ ਦੀ ਜ਼ਰੂਰਤ ਆ। ਇਸ ਕਮਿਊਨਿਟੀ ਤੋਂ ਕਵਰੇਜ ਜਾਰੀ ਰਹੇਗੀ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪੇਜਿਸ ਦੇ ਉੱਤੇ। ਸੋ ਬ੍ਰਿੰਗ ਦੈਮ ਹੋਮ ਰੈਲੀ ਦੀ ਕਵਰੇਜ ਜਿਹੜੀ ਉਹ ਚੱਲ ਰਹੀ ਹੈ ਪੰਜਾਬੀ ਰੇਡੀਓ USA ਦੇ ਉੱਤੇ। ਜਿਊਜ਼ ਪਰਿਵਾਰ ਜਿਨ੍ਹਾਂ ਨੂੰ ਹਮਾਸ ਨੇ ਬੰਧਕ ਬਣਾ ਕੇ ਰੱਖਿਆ ਸੀ, ਉਹ ਇਸ ਟਾਈਮ ਵਾਸ਼ਿੰਗਟਨ DC ਦੇ ਵਿੱਚ ਲਿੰਕਨ ਮੈਮੋਰੀਅਲ ਦੇ ਬਾਹਰ ਜਿਹੜੇ ਆ ਰਹੇ ਆ। ਦੇਖੋ ਕਿੱਡੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਆਵਾਜ਼ ਲਾ ਰਹੇ ਆ। ਵਾਸ਼ਿੰਗਟਨ DC ਦੇ ਵਿੱਚ ਵੀ ਉਹਨਾਂ ਨੂੰ ਘਰ ਜਲਦੀ ਤੋਂ ਜਲਦੀ ਲੈ ਕੇ ਆਇਆ ਜਾਵੇ। ਜੇਮੀ ਰੈਸਕਿਨ ਜੋ ਕਿ ਕਾਂਗਰਸਮੈਨ ਆ, ਉਹ ਵੀ ਇਹਨਾਂ ਦੇ ਇਸ ਦੇ ਨਾਲ ਜਿਹੜੇ ਉਹ ਆ ਰਹੇ ਆ। ਕੁਛ ਜਿਹੜੇ ਛਡਾਏ ਗਏ ਹੌਸਟੇਜਸ ਆ, ਉਹਨਾਂ ਨੂੰ ਵੀ ਇੱਥੇ ਸੱਦਿਆ ਗਿਆ ਆ। 7 ਅਜਿਹੇ ਪਰਿਵਾਰ ਜਿਨ੍ਹਾਂ ਦੇ ਜੀ ਅਜੇ ਵੀ ਹਮਾਸ ਦੇ ਕਬਜ਼ੇ ਦੇ ਵਿੱਚ ਆ, ਉਹ ਰੌਲਾ ਪਾ ਰਹੇ ਆ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾ ਕਰਾਇਆ ਜਾਵੇ। ਇਸ ਕਮਿਊਨਿਟੀ ਤੋਂ ਆਪਾਂ ਨੂੰ ਵੀ ਸਿੱਖਣ ਦੀ ਲੋੜ ਆ ਵੀ ਕਿਸ ਤਰੀਕੇ ਦੇ ਨਾਲ ਵੀ ਜਿਹੜੇ ਬੰਦੀ ਸਿੰਘ ਆ ਜਿਨ੍ਹਾਂ ਨੂੰ ਰਿਹਾ ਕਰਨ ਦੀ ਮੰਗ ਕਰ ਰਹੇ ਆ, ਇੱਦਾਂ ਦਾ ਆਵਾਜ਼ ਕਰਨ ਦੀ ਲੋੜ ਆ। ਤੁਸੀਂ ਦੇਖ ਸਕਦੇ ਆ ਸੈਂਕੜਿਆਂ ਤੋਂ ਹਜ਼ਾਰਾਂ ਦੀ ਰੂਪ ਦੇ ਵਿੱਚ ਇਹ ਰੈਲੀ ਵਾਸ਼ਿੰਗਟਨ ਮੋਨੂਮੈਂਟ ਦੇ ਵਿਚਾਲੇ ਤੇ ਨਾਲ ਦੇ ਨਾਲ ਮੈਮੋਰੀਅਲ ਦੇ ਜਿਹੜਾ ਉਹ ਸਾਹਮਣੇ ਉਹਨਾਂ ਨੂੰ ਘਰੇ ਬੁਲਾਉਣ ਦੇ ਲਈ, ਰਿਹਾ ਕਰਵਾਉਣ ਦੇ ਲਈ ਪੂਰਾ ਜ਼ੋਰ ਜਿਹੜਾ ਪੂਰੀ ਕਮਿਊਨਿਟੀ ਦਾ ਲੱਗਾ ਹੋਇਆ ਆ। ਪੰਜਾਬੀ ਰੇਡੀਓ USA ਦੇ ਉੱਤੇ ਕਵਰੇਜ ਲਗਾਤਾਰ ਜਾਰੀ ਰਹੇਗੀ। ਇਸ ਟਾਈਮ ਸੈਂਕੜੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਲੋਕ ਰੈਲੀ ਦੇ ਰੂਪ ਦੇ ਵਿੱਚ ਇੱਥੇ ਪਹੁੰਚ ਚੁੱਕੇ ਆ। ਸੋ ਆਓ ਇੱਦਾਂ ਹੀ ਚੱਲ ਰਿਹਾ। But it's important that we all feel how it feels for them. These 3 minutes for us is like the world to them. So we will start together
ਦੇਖ ਸਕਦੇ ਹਾਂ ਇਹ ਕਾਊਂਟਿੰਗ ਕਰ ਰਹੇ ਆ, ਉਨੇ ਦਿਨ ਤੱਕ ਇਹ ਕਾਊਂਟਿੰਗ ਕਰ ਰਹੇ ਆ ਜਿੰਨੇ ਦਿਨ ਹੋ ਗਏ ਆ ਉਹਨਾਂ ਨੂੰ ਅਜੇ ਤੱਕ ਰਿਹਾ ਨਹੀਂ ਕੀਤਾ। ਪ੍ਰੈਜ਼ੀਡੈਂਟ ਬਾਈਡਨ ਨੂੰ ਕਹਿ ਰਹੇ ਆ, ਅਮਰੀਕਾ ਦੀ ਸਰਕਾਰ ਨੂੰ ਕਹਿ ਰਹੇ ਆ ਵੀ ਡੀਲ ਬਣਾਓ, ਜਲਦੀ ਤੋਂ ਜਲਦੀ ਸਾਡੇ ਜਿਹੜੇ ਪਰਿਵਾਰਕ ਜੀ ਆ ਉਹਨਾਂ ਨੂੰ ਰਿਹਾ ਕਰਵਾਓ। 82, 83, 84, 85, 86, 87, 88, 89, 90, 91, 92, 93, 94, 95, 96, 97, 98, 99, 100, 101, 102, 103, 104, 105, 106, 107, 108, 109, 110, 111, 112, 113, 114, 115, 116, 117, 118, 119, 120, 121, 122, 123, 124, 125, 126, 127, 128, 129, 130, 131, 132, 133, 134, 135, 136, 137, 138, 139, 140, 141, 142, 143, 144, 145, 146, 147, 148, 149, 150, 151, 152, 153, 154, 155, 156, 157, 158, 159, 160, 161, 162, 163, 164, 165, 166, 167, 168, 166, 177, 178, 179, 180, 181, 182, 183, 188. Everyone that came here today to join us, to give us strength. אחינו כל בית ישראל, אחינו כל בית ישראל, הנתונים בצרה ובשביה, העומדים בין בים ובין ביבשה. אחינו כל בית ישראל. Captured suffer right now. And so we plead before you, Master of the world, be at their side, support them, protect them, and quickly bring them back to the embrace of their families and all who love them. As you have declared, thus says the Lord, behold, I will restore the captives of Jacob's tents and have mercy on their dwelling places. Amen. Thank you for being here. I wish we weren't. I want to, in particular, thank the Hostage and Missing Families Forum, the Jewish Federation of Greater Washington, and the many, many grassroots leaders and volunteers and activists who have made this gathering and every other for 6 months happen. Most importantly, we recognize and prioritize the families who are in front of me.
the Siegel family, the Dekel Chen family, the Roman Gat family, the Nutra family, the Alexander family, the Leshem Gonen family, and the Levy family. In just a couple of weeks, each of us will conclude our Seders in pretty much the same way. Mozgin kos shel Eliyahu upotchim et hadel. 103 abducted people of all ages are still in Gaza. My daughter, my wonderful, happy, funny, strong young daughter is still held by Hamas. All of us here represent the free world, the life, the strength of humanity, the light. And we are all in this fight together. We are all in this fight together. The fight for love, prosperity, humanity, and light over darkness. On the morning of October 7th at 6:35, I woke up with Romi's phone call. She was crying and telling me about the rockets flying around them and how afraid she was. We were with Romi on the phone when she decided to try and escape by car. Romi and her best friend Gaia, rest in peace. Both of them didn't get too far, only 2 kilometers to the east, waiting more than an hour in a traffic jam. At 8 a.m., they heard horrifying screams of hundreds of people shouting, "Run as fast as you can! They are coming to kill us!" She was hiding behind the bushes for almost 2 hours, texting me, "Mommy, I cannot talk because they will hear." Sentence that threw me right back to the Holocaust sentences. The word believe will not be said ever again. 2 hours later, we were relieved when we understood that a friend was coming to rescue them from this hell. We thought she is on her way out of there. And then I got the phone call at 10:14, starting with the words, "Mommy, I was shot. I am bleeding and I think I'm gonna die." For 45 minutes, we were on the phone, hearing the gunshots around Romi, listening to her pain, her fear. She was strong and tried to stay calm. And I just kept telling her how much we love her and that she's not alone. During the last 20 minutes of the phone call, I heard the terrorist approaching the car, shouting over my daughter, and then taking her out of the car. We all heard the testimonies of the survivors telling us about torture the women are going through, about the fear, about the pain, about sexual violence, the fact that their whole identity is taken away from them, together with their free will and their freedom. I am standing here with you, and I want to ask you all, please join me. Please join us for the rightful cause of releasing those who cannot speak for themselves. Join us in the fight for humanity in order to defeat Hamas. To bring about humanitarian aid and ceasefire in Gaza, it all must start with the release of all hostages. I want to ask you all, join us. Imagine how it will feel like when the hostages are back home. Passover is approaching, the Jewish holiday for freedom.
Imagine the hostages back home, sitting with us, healing with us, and the ones that were murdered get their final rest and buried in dignity. I want you all to shout out together with me, here at the Lincoln Memorial, the symbol of freedom, on the land of the most powerful nation of the free world. Shout until they are back. Let my people go. 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 Because only light will overcome darkness, and we are all light. And thank you to all of the marchers today for your devotion to the well-being and the safe homecoming of each and every hostage taken by Hamas. We demand a deal to bring all the hostages home and to secure civilian life. We are all part now of this horrific predicament. Many Americans, many of my constituents in Maryland included, have ties of family and friendship to the hostages, including Romy Gonen, including Hirsch Goldberg Poland, including Sagi Dekochen, and several others. Dr. King said all life is interrelated. All humanity is involved in but a single process, and to the degree that I harm my brother, to that extent I harm myself. We say bring all of the hostages home now as part of a comprehensive deal. We stand with the tens of thousands of Israelis marching for immediate release of all of the hostages as part of a comprehensive deal which not only delivers security and safety to the hostages, but to all civilians, Israelis and Palestinians alike, now being driven to the brink of despair and famine and death. Hostage taking is a war crime. Hostage taking is a crime against humanity. Sexual violence as a weapon of war is a war crime, and it is a crime against humanity. The use of food and water to deprive hostages of or other civilians is a war crime and a crime against humanity. We say to Hamas, let the hostages go now. We say to all the governments of the world that the freedom, the security, and the peace of the hostages and all civilians is the paramount ethical imperative and consideration at this moment. It takes precedence over all other political and ideological agendas. We say bring them home now. On the 6-month anniversary of this nightmare, we have come today, and we came yesterday, and we will come again tomorrow until all of the remaining hostages are freed and brought home and reunited with their families, and until we safeguard the freedom and security of all civilians. I'm Israel Chai. Thank you very much for marching. Grateful to have with us today the former Prime Minister and leader of the opposition, Yair Lapid. We came here today to remember that things we take for granted should never be taken for granted. This hot spring sunshine above our heads
should never be taken for granted. In its place could be the gloomy, threatening darkness of tunnels under the ground. The family and friends around us should not be taken for granted. We could be ripped apart from them. They could disappear from our lives, not knowing their fate for months on end. The fact that we are healthy should not be taken for granted. We could be injured with broken bones that no one treats, with bleeding cuts that no one bandages. Without medication, without treatment, slowly, painfully fading away. Our self-respect should not be taken for granted. We could be in a place where we are beaten, raped, where at any given moment we can be humiliated and tortured, and no one will come to help us. The food we eat should not be taken for granted. It could be replaced by constant hunger, by half a pita a day. We could be with a 10-month-old baby who no one feeds, looking at him helplessly until he dies. The security we feel could be replaced by fear. Not normal fear, fear as a way of life, constant fear, fear for days and weeks and months, until the soul is crushed and fear is all that is left. We came here today to say that there are truth and lies in this world. There is justice and injustice. There is right and wrong. The hostages in Gaza are not occupiers, they are victims. They are not oppressors, they are victims. They are just innocent victims. They are victims of terror and hate, and they are the victims of all those who remain silent. All those who tell us there are two sides to the story. No, there are not. There are no two sides to the story. There are no two sides to the story because this is not a story. These are real people. Romy, age 23. This is Alex, age 76, the son of 2 Holocaust survivors. This is Kfir, who was 9 months old when he was kidnapped, and is 1 year and 3 months old now. We are here because they are real people, and their suffering is real, and they need to come home. Each and every one of us is responsible for their fate. No one has the right to forget. No one has the right to pretend this is normal. And life goes on because it doesn't. Every person, every leader, every government, including the Israeli government, needs to be part of the effort to bring them back home. We won't let the world forget. We will not rest until they come back home. That is the most important thing. That is the only thing that should be taken for granted. Thank you. ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਹੁਣੇ ਆਪਾਂ ਜਿਹੜਾ ਉਹ ਦੇਖਿਆ ਬ੍ਰਿੰਗ ਦੈਮ ਹੋਮ ਰੈਲੀ, ਜਿੱਥੇ ਜੇਮੀ ਰੈਸਕਿਨ ਕਾਂਗਰਸਮੈਨ ਉਹ ਵੀ ਬੋਲੇ, ਸਾਬਕਾ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਵੀ ਆਪਣੇ ਜਿਹੜੇ ਇੱਥੇ ਵਿਚਾਰ ਸਾਂਝੇ ਕੀਤੇ, ਪੀੜਤ ਪਰਿਵਾਰਾਂ ਨੇ ਵੀ ਆਪਣੀਆਂ ਜਿਹੜੀਆਂ ਗੱਲਬਾਤ ਜਿਹੜੀ ਉਹ ਕੀਤੀ ਆ। ਸੋ ਜਿੱਦਾਂ ਆਪਾਂ ਗੱਲ ਕਰ ਰਹੇ ਸੀ, ਇਹਨਾਂ ਨੇ ਅੱਜ ਪੂਰਾ ਵਾਸ਼ਿੰਗਟਨ DC ਲਿੰਕਨ ਮੈਮੋਰੀਅਲ ਦੇ ਸਾਹਮਣੇ ਜੋ ਤਲਾਅ ਆ ਉਸ ਦੇ ਵਿੱਚ ਆ ਕੇ ਉਹਨਾਂ ਨੇ ਸੜਕਾਂ ਦੇ ਉੱਤੇ ਰੈਲੀ ਕੀਤੀ ਤੇ ਨਾਲ ਦੇ ਨਾਲ ਇਹ ਮੰਗ ਕੀਤੀ ਵੀ ਤੁਰੰਤ ਜਿਹੜੇ ਇਜ਼ਰਾਈਲ ਵਾਲੇ ਤੇ ਅਮਰੀਕਾ ਵਾਲੇ ਹਮਾਸ ਦੇ ਨਾਲ ਜਿਹੜੀ ਆ ਉਹ ਡੀਲ ਬਣਾਉਣ, ਪਰਿਵਾਰਕ ਜੀ ਆ ਉਹਨਾਂ ਦੇ ਪਿਆਰੇ ਆ ਉਹਨਾਂ ਨੂੰ ਘਰੇ ਲਿਆਂਦਾ
ਜਾ ਸਕੇ। ਜੇਮੀ ਰੈਸਕਨ ਨੇ ਵੀ ਕਿਹਾ ਵੀ ਜੋ ਕੁਝ ਉੱਥੇ ਹੋ ਰਿਹਾ ਆ ਉਹ ਅਣਮਨੁੱਖੀ ਤਸ਼ੱਦਦ ਆ, ਜੋ ਹੌਸਟੇਜਸ ਦੇ ਨਾਲ, ਜੋ ਵਿਕਟਮਸ ਦੇ ਨਾਲ ਹੋਇਆ। ਇਜ਼ਰਾਈਲ ਦੇ ਜਿਹੜੇ ਸਾਬਕਾ ਪ੍ਰਾਈਮ ਮਿਨਿਸਟਰ ਉਹਨਾਂ ਨੇ ਕਿਹਾ ਵੀ ਇਹ ਕੋਈ ਆਕੂਪਾਇਰ ਨਹੀਂ ਸੀਗੇ, ਕੋਈ ਹੋਰ ਨਹੀਂ ਸੀਗੇ, ਇਹ ਵਿਕਟਮ ਸੀਗੇ, ਪੀੜਤ ਸੀਗੇ। ਸੋ ਇਹ ਸਾਰਾ ਕੁਝ ਜਿਹੜਾ ਉਹ ਆਪਾਂ ਦੇਖਿਆ। ਅਮਰੀਕਾ ਦੇ ਵਿੱਚ ਰਹਿ ਕੇ ਇਜ਼ਰਾਈਲ ਦੇ ਵਿੱਚ ਜੋ ਉੱਥੇ ਹੌਸਟੇਜ ਬਣੇ ਆ ਉਹਨਾਂ ਦੇ ਲਈ ਇਹ ਆਵਾਜ਼ ਜਿਹੜੇ ਆ ਉਹ ਚੱਕ ਰਹੇ ਆ। ਕਈ ਵਾਰੀ ਜਦ ਸਿੱਖ ਇੱਦਾਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਬਹੁਤ ਕੁਝ ਜਿਹੜਾ ਕਿਹਾ ਜਾਂਦਾ ਆ, ਪਰ ਇਜ਼ਰਾਈਲ ਵਾਲੇ ਵੀ ਆਪਣੇ ਵਿਕਟਮਸ ਦੇ ਲਈ, ਆਪਣੇ ਹੌਸਟੇਜ ਦੇ ਲਈ ਇੱਥੇ ਅਮਰੀਕਾ ਦੇ ਵਿੱਚ ਆਵਾਜ਼ ਜਿਹੜੀ ਉਹ ਚੱਕ ਰਹੇ ਆ। ਤੇ ਸਿੱਖਾਂ ਨੂੰ ਇਹਨਾਂ ਦੀ ਆਰਗੇਨਾਈਜੇਸ਼ਨ, ਇਹਨਾਂ ਸਾਰੀਆਂ ਚੀਜ਼ਾਂ ਤੋਂ ਸਿੱਖਣ ਦੀ ਜਿਹੜੀ ਜ਼ਰੂਰਤ ਆ, ਬਹੁਤ ਹੀ ਵਧੀਆ ਢੰਗ ਦੇ ਨਾਲ ਉਹ ਤੁਰ ਕੇ ਉੱਥੇ ਜਿਹੜਾ ਉਹ ਪਹੁੰਚੇ ਤੇ ਉਹਨਾਂ ਨੇ ਇਸ ਰੈਲੀ ਨੂੰ ਅੰਜਾਮ ਦਿੱਤਾ। ਇੰਨੀਆਂ ਗੱਲਾਂ ਦੇ ਨਾਲ, ਇਸ ਕਵਰੇਜ ਦੇ ਨਾਲ